ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਨਵਰ ਸੈਕਸ਼ਨ ਵਿੱਚ ਆਪਾਂ ਦੋ ਨਜ਼ਮਾਂ ਜਿਹੜੀਆਂ ਸਾਂਝੀਆਂ ਕਰਨ ਜਾ ਰਹੇ ਹਾਂ, ਇੱਕ ਇੰਗਲਿਸ਼ ਵਿੱਚ ਔਰ ਇੱਕ ਪੰਜਾਬੀ ਵਿੱਚ। ਇੰਗਲਿਸ਼ ਵਿੱਚ ਸ਼ੇਰਬਾਜ਼ ਸਿੰਘ ਢਿੱਲੋਂ ਜੀ ਹੋਰਾਂ ਦੀ ਔਰ ਪੰਜਾਬੀ ਵਿੱਚ ਬੀਬੀ ਆਕਾਸ਼ਦੀਪ ਕੌਰ ਜੀ ਹੋਰਾਂ ਦੀ ਹੈ। ਸੋ ਨਾਲ ਜਿਹੜੇ ਤੁਹਾਡੇ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ ਇਹਨਾਂ ਨਾਲ? ਦੇਖੋ, ਅਸੀਂ ਜਿਹੜਾ ਸ਼ੁੱਕਰਵਾਰ ਦਾ ਫਰਾਈਡੇ ਜਾਂ ਜ਼ੁਮੇ ਦਾ ਪ੍ਰੋਗਰਾਮ ਹੁੰਦਾ ਉਹਦੇ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਕੋਈ ਨਾ ਕੋਈ ਜਿਹੜਾ ਜਿਵੇਂ ਅੱਜ ਸਾਡਾ ਲੀਡ ਸੈਗਮੈਂਟ ਰਾਜਾ ਅਲੀ ਨੁਸਰਤ ਰਾਜਾ ਅਲੀ ਜੀ ਦਾ ਆਰਟੀਕਲ ਸੀ ਕਿ ਖਾਲਿਸਤਾਨ ਇਜ਼ ਇਨ ਦਾ ਮੇਕਿੰਗ ਜੀ। ਇਸੇ ਤਰ੍ਹਾਂ ਲਾਸਟ ਸੈਗਮੈਂਟ 'ਚ ਅਸੀਂ ਜਿਹੜਾ ਸਾਡਾ ਟੈਲੈਂਟ ਸਾਡੇ ਸ਼ਾਇਰਾਂ ਦਾ ਖਾਸ ਤੌਰ 'ਤੇ ਉਸਨੂੰ ਅਸੀਂ ਰੈਕਗਨਾਈਜ਼ ਵੀ ਕਰਦੇ ਹਾਂ। ਔਰ ਅੱਜ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਜਿੱਥੇ ਸ਼ੇਰਬਾਜ਼ ਸਿੰਘ ਢਿੱਲੋਂ ਉਹਨਾਂ ਨੇ ਸਾਨੂੰ ਇੱਕ ਆਪਣੀ ਨਵੀਂ ਨਜ਼ਮ ਭੇਜੀ ਹੈ, ਉੱਥੇ ਪੰਜਾਬੀ ਦੇ ਵਿੱਚ ਉਹਨਾਂ ਦੀ ਬੇਟੀ ਆਕਾਸ਼ਦੀਪ ਕੌਰ ਦੀ ਵੀ ਸ਼ਾਰਟ ਨਜ਼ਮ ਹੈ। ਸੋ ਉਹ ਜਿਵੇਂ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਵੀ ਇਹ ਫਰੂਟ ਡੋਂਟ ਫਾਲਸ ਮਚ ਅਵੇ ਫਰੋਮ ਦਾ ਟਰੀ। ਸੋ ਇਵੇਂ ਹੀ ਉਹਨਾਂ ਦੀ ਬੇਟੀ ਵੀ ਟੈਲੈਂਟਡ ਹੈ ਔਰ ਉਹੀ ਭਾਵਨਾ ਔਰ ਸਪਿਰਿਟ ਦੇ ਨਾਲ ਉਹਨਾਂ ਨੇ ਜਿਹੜੀ ਹੈ ਨਜ਼ਮ ਲਿਖੀ ਹੈ। ਪਹਿਲਾਂ ਮੈਂ ਸ਼ੇਰਬਾਜ਼ ਸਿੰਘ ਢਿੱਲੋਂ ਜੀ ਦੀ ਨਜ਼ਮ ਰਾਈਜ਼ ਓ ਸਨਸ ਆਫ ਦਾ ਸੋਇਲ, ਇਸ ਧਰਤੀ ਦੇ ਪੁੱਤਰੋ ਖੜੇ ਹੋਵੋ ਜਾਗੋ। ਵਾਈ ਡਜ਼ ਸੋਰੋ ਕਲਾਉਡ ਦਾ ਸਕਾਈ, ਵਾਈ ਡੂ ਸਪਿਰਿਟਸ ਫੇਡ, ਵਾਈ ਡੂ ਡ੍ਰੀਮਸ ਡਾਈ, ਵਾਈ ਡੂ ਫੇਸਿਸ once so bright now drawn in darkness shun the light। ਸਵਾਲੀਆ ਨਿਸ਼ਾਨ ਨੇ ਸਾਰਿਆਂ ਤੇ। Why does sorrow cloud the sky? ਉਦਾਸੀਨਤਾ, ਗਮਗੀਨਤਾ, ਦਿਲਗੀਰੀ ਕਿਉਂ ਹੈ ਫਜ਼ਾ ਦੇ ਵਿੱਚ? Why does sorrow cloud the sky? Why do spirits fade? Why do dreams die? ਉਹ ਜ਼ਿੰਦਾ ਦਿਲੀ ਤੇ ਉਹ ਸੁਪਨੇ ਉਹ ਕਿਉਂ ਫੇਡ ਹੋ ਰਹੇ ਨੇ? Why do faces once so bright? ਉਹ ਚਿਹਰੇ ਜਿਹੜੇ ਕਦੇ ਦਮਕਦੇ ਸੀ, ਚਮਕਦੇ ਸੀ, ਹੁਣ ਕਿਉਂ ਹਨੇਰੇ ਵਾਂਗ ਲੱਗਦੇ ਨੇ? ਕਿਉਂ ਜਿਹੜੇ ਨੇ ਉਹ ਰੌਸ਼ਨੀ ਤੋਂ ਭਗੌੜਾ ਹੋਣਾ ਚਾਹੁੰਦੇ ਨੇ? Why do poisons taint the air, stealing joys beyond repair? Why do shackles bind the free, while rulers laugh at our misery? ਕਿ ਕਿਉਂ ਜ਼ਹਿਰ ਹਵਾ ਦੇ ਵਿੱਚ ਹੈ, ਜ਼ਹਿਰੀਲਾਪਨ? ਸਾਡੇ ਖੇੜੇ ਖੁਸ਼ੀਆਂ ਜਿਵੇਂ ਕਿਸੇ ਨੇ ਚੋਰੀ ਕਰ ਲਏ ਨੇ, ਜਿਹੜੇ ਵਾਪਸ ਨਹੀਂ ਪਰਤਣੇ। ਜਿਵੇਂ ਬੇੜੀਆਂ ਨੇ ਸਾਡੇ ਪੈਰ ਜਕੜ ਦਿੱਤੇ ਨੇ। ਔਰ ਜਿਹੜੇ ਹਾਕਮ ਨੇ, ਜਿਹੜੇ ਇਹ ਸਾਰਾ ਵਰਤਾਰਾ ਕਰ ਰਹੇ ਨੇ, ਉਹ ਸਾਡੇ ਦੁੱਖਾਂ 'ਚੋਂ ਖੁਸ਼ੀ ਦਾ ਇਜ਼ਹਾਰ ਕਰ ਰਹੇ ਨੇ। ਵਾਈ ਡੂ ਪੋਇਜ਼ਨਸ ਟੇਂਟ ਦਾ ਏਅਰ, stealing joys beyond repair? Why do shackles bind the tree, while rulers laugh at our misery? These are the pests, the silent blight, feeding on fear, dimming the light. Yet no pest is let inside unless we falter, unless we hide. ਹੁਣ ਪੈਸਟ, ਉਹ ਪਿੱਸੂ, ਉਹ ਪਰਜੀਵੀ ਜਿਹੜੇ ਪਲਦੇ ਨੇ, ਉਹ ਕਿਵੇਂ ਹਕੂਮਤਾਂ ਦੇ ਹੱਕਾਂ ਦੇ ਵਿੱਚ, ਹੱਥਾਂ ਦੇ ਵਿੱਚ ਖੇਡਣ ਵਾਲੇ ਉਹਨਾਂ ਦੇ ਪਾਲਤੂ, ਉਹ ਸਾਡੇ ਡਰ ਦੇ ਉੱਤੇ ਅਸੀਂ ਕਿਉਂਕਿ ਖੌਫਜ਼ਦਾ ਹੈ ਅਤੇ ਇਸ ਲਈ ਉਹਨਾਂ ਦੀ ਚਾਹੁੰਦੀ ਹੈ ਉਹ ਉਸ ਦੇ ਉੱਤੇ ਜਿਹੜਾ ਹੈ ਉਹ ਰੌਸ਼ਨੀ ਦੇ ਉੱਤੇ ਇੱਕ ਹਨੇਰਾ ਬਣ ਕੇ ਫੈਲਦੇ ਨੇ। ਕਿਸੇ ਵੀ ਇਸ ਕਿਸਮ ਦੇ ਪਿੱਸੂ ਨੂੰ, ਇਸ ਖੌਫ ਨੂੰ, ਇਸ ਡਰ ਨੂੰ ਅੰਦਰ ਨਾ ਵੜਨ ਦਿਓ। ਹਾਂ, ਜੇ ਅਸੀਂ ਫਾਲਟਰ ਹੋਵਾਂਗੇ, ਅਸੀਂ ਜਿਹੜਾ ਕਮਜ਼ੋਰ ਹੋਵਾਂਗੇ, ਅਤੇ ਫਿਰ ਇਹ ਪਾਲਤੂਆਂ ਦੇ ਲਈ, ਉਹਨਾਂ ਪਿੱਸੂਆਂ ਦੇ ਲਈ, ਉਹਨਾਂ ਦੁਮ ਛੱਲਿਆਂ ਦੇ ਲਈ ਖੁੱਲ੍ਹੀ ਖੇਡ ਹੋਏਗੀ। They thrive because we close our eyes, because we kneel to their disguise. They see you weak, they seek to erase your name, your truth,
योर सैक्रेड प्लेस। ये पालतू ये दुमछल्ले इसे ਲਈ ਜਿਹੜੇ ਨੇ ਥਰਾਈਵ ਕਰਦੇ ਨੇ ਜਾਂ ਇਹਨਾਂ ਦੀ ਚੜ੍ਹਤ ਹੁੰਦੀ ਹੈ ਕਿਉਂਕਿ ਅਸੀਂ ਅੱਖਾਂ ਬੰਦ ਕਰ ਲੈਂਦੇ ਹਾਂ, ਅਸੀਂ ਭਗੌੜਾਪਨ ਸ਼ੋਅ ਕਰਦੇ ਹਾਂ ਕਿਉਂਕਿ ਅਸੀਂ ਉਹਨਾਂ ਦੇ ਸਾਹਮਣੇ ਜਿਹੜੇ ਭੇਖਧਾਰੀ ਨੇ ਉਹਨਾਂ ਦੇ ਅੱਗੇ ਝੁਕੇ ਹੋਏ ਹੈ। ਉਹ ਤੁਹਾਨੂੰ ਕਮਜ਼ੋਰ ਦੇਖਦੇ ਨੇ ਤੇ ਉਹ ਤੁਹਾਨੂੰ ਮਿਟਾ ਦੇਣਾ ਚਾਹੁੰਦੇ ਨੇ ਔਰ ਉਹ ਤੁਹਾਡਾ ਨਾਂ, ਤੁਹਾਡੇ ਨਾਲ ਜੁੜੀ ਹੋਈ ਸੱਚ ਔਰ ਤੁਹਾਡੇ ਹੋਲੀ ਪਲੇਸਿਸ, ਪਵਿੱਤਰ ਥਾਵਾਂ, ਉਹਨਾਂ ਸਭ ਦਾ ਮਲੀਆ ਮੇਟ ਕਰਨਾ ਚਾਹੁੰਦੇ ਨੇ। Your fathers bend with broken backs, your mothers weep, their hearts collapse, your children's fate already sold, their dreams bartered, their spirits cold। ਹੁਣ ਕਿ ਤੁਹਾਡੇ ਪਿਤਾਮਾ ਝੁਕੇ, ਤੁਹਾਡੀਆਂ ਮਾਵਾਂ ਚੀਕਦਿਆਂ ਝਾੜਦਿਆਂ ਵੀ ਭਾਵੇਂ ਉਹਨਾਂ ਦੇ ਦਿਲ ਜਿਹੜੇ ਕਲੈਪਸ ਹੋ ਰਹੇ ਸੀ ਕਿਉਂਕਿ ਉਹ ਆਲਰੇਡੀ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਜਿਹੜੇ ਵਿਕੇ ਹੋਏ ਨੇ ਜਾਂ ਰੋਲੇ ਹੋਏ ਨੇ ਉਹਨਾਂ ਦੇ ਸੁਪਨਿਆਂ ਦੇ ਨਾਲ ਉਹਨਾਂ ਨੇ ਸਮਝੌਤੇ ਕੀਤੇ ਠੰਡੀਆਂ ਰੂਹਾਂ ਦੇ ਨਾਲ। ਵਿਲ ਯੂ ਸਟਿਲ ਸਲੀਪ ਵਾਈਲ ਫਾਇਰਸ ਬਰਨ ਔਰ ਵਿਲ ਯੂ ਰਾਈਜ਼ ਮੇਕ ਟੇਬਲਸ ਟਰਨ, ਯੂ ਵਰ ਸੈਂਟ ਟੂ ਸ਼ੇਕ ਦਾ ਲੈਂਡ ਟੂ ਕਾਵ ਜਸਟਿਸ ਵਿਦ ਯੋਰ ਹੈਂਡ। ਹੁਣ ਇਹ ਵੰਗਾਰ ਹੈ ਉਹਨਾਂ ਦੀ ਕਿ ਭਾਈ ਜਦੋਂ 4 ਚੁਫੇਰੇ ਅੱਗਾਂ ਨੇ ਉਦੋਂ ਕੀ ਤੁਸੀਂ ਜਿਹੜਾ ਉਹ ਸੁੱਤੇ ਰਹੋਗੇ ਜਾਂ ਤੁਸੀਂ ਖਲੋਵੋਗੇ? ਟੇਬਲ ਟਰਨ ਹੁੰਦਾ ਹੈ ਵੀ ਬਦਲ ਦਿਓਗੇ, ਬਾਜ਼ੀ ਉਲਟ ਦਿਓਗੇ। ਕੀ ਤੁਸੀਂ ਜਿਹੜਾ ਇਸ ਧਰਤੀ ਨੂੰ ਇਸ ਨੂੰ ਹਿਲਾ ਕੇ ਰੱਖੋਗੇ ਕਿ ਨਹੀਂ? ਤੇ ਇਨਸਾਫ ਆਪਣੇ ਹੱਥ 'ਚ ਲਓਗੇ ਕਿ ਨਹੀਂ? ਇਹ ਕਿਉਂਕਿ ਵੰਗਾਰ ਹੀ ਹੈ। ਰਾਈਜ਼ ਓ ਸਨਸ ਆਫ ਦਾ ਸੋਇਲ, ਧਰਤੀ ਦੇ ਪੁੱਤਰੋ ਜਾਗੋ। ਅਖੀਰਲੇ ਪੈਰਾਗ੍ਰਾਫ ਨੇ, no one will save you, stand alone, forge your path with steel and stone, for only those who dare to fight can ever dream to see the light। ਕਿ ਕੋਈ ਤੁਹਾਡੇ ਨਾਲ ਨਹੀਂ ਖਲੋਏਗਾ, ਤੁਹਾਨੂੰ ਇਹ ਆਪਣੀ ਜੰਗ ਆਪ ਲੜਨੀ ਹੋਏਗੀ। ਆਪਣੇ ਆਪ ਨੂੰ ਸਟੀਲ ਨਰਵਸ ਦੇ ਨਾਲ, ਪੱਥਰ ਵਾਂਗ ਦ੍ਰਿੜ ਇਰਾਦੇ ਦੇ ਨਾਲ ਅੱਗੇ ਵਧੋ ਕਿਉਂਕਿ ਜਿਹੜਾ ਲੜਨ ਦਾ ਹੌਸਲਾ ਰੱਖਦੇ ਨੇ ਉਹੀ ਕਦੇ ਇਹ ਹੋਪ ਕਰ ਸਕਦੇ ਨੇ ਕਿ ਟਨਲ ਦੇ ਐਂਡ ਦੇ ਉੱਤੇ ਰੋਸ਼ਨੀ ਹੋਏਗੀ, ਇਨਸਾਫ ਹੋਏਗਾ। ਲਾਸਟ ਪੈ ਰਾਈਜ਼ ਉਹ ਸਨਸ ਆਫ ਦਾ ਸੋਇਲ ਅਵੇਕ, ਉਹ ਧਰਤੀ ਦੇ ਪੁੱਤਰੋ ਖੜੇ ਹੋਵੋ, ਜਾਗੋ। ਫਾਰ ਆਨਰ, ਫਾਰ ਟਰੂਥ, ਫਾਰ ਜਸਟਿਸ ਸੇਕ, ਆਪਣੇ ਮਾਣ ਦੀ ਖਾਤਰ, ਆਪਣੀ ਪੱਤ ਦੀ ਖਾਤਰ, ਸੱਚ ਦੀ ਖਾਤਰ, ਇਨਸਾਫ ਦੀ ਖਾਤਰ। ਲੈਟ ਨੋ ਸ਼ੈਡੋ ਕਲੇਮ ਯੋਰ ਬ੍ਰੈਥ, ਸਟੈਂਡ ਐਂਡ ਫਾਈਟ ਟਿਲ ਯੋਰ ਲਾਸਟ ਡੇ ਬਿਫੋਰ ਡੈਥ। ਕਿ ਕੋਈ ਵੀ ਤੁਹਾਡੇ ਰਾਹ ਦੇ ਵਿੱਚ ਕੋਈ ਰੁਕਾਵਟ ਨਾ ਖੜੀ ਹੋਏ, ਖੜੇ ਹੋਵੋ, ਫਾਈਟ ਕਰੋ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ। ਰਾਈਜ਼ ਓ ਸਨਸ ਆਫ ਦਾ ਸੋਇਲ ਅਵੇਕ, for honor, for truth, for justice sake, let no shadow claim your breath, stand and fight till your last day before death। ਔਰ ਬੇਟੀ ਆਕਾਸ਼ਦੀਪ ਕੌਰ ਉਹਨਾਂ ਦੀ ਨਜ਼ਮ ਛੋਟੀ ਹੈ ਪਰ ਉਸ ਦੇ ਵਿੱਚ ਵੀ ਉਹੀ ਜ਼ੁੰਬਸ਼, ਉਹੀ ਪਕੜ, ਉਹੀ ਜਿਹੜਾ ਉਸ ਮੋਟੀਵੇਸ਼ਨ ਹੈ। ਹੌਸਲੇ ਦੀ ਜੋਤ ਨੂੰ ਮੰਦ ਹੋਣ ਨਾ ਦੇ, ਤਕਦੀਰ ਤੇ ਭਰੋਸਾ ਰੱਖ, ਖੁਦ ਖੋਣ ਨਾ ਦੇ। ਜ਼ਿੰਦਗੀ ਦੇ ਰਾਹਾਂ 'ਚ ਹਨੇਰਿਆਂ ਨੇ ਆਉਣਾ ਏ ਪਰ ਰੋਸ਼ਨੀ ਵੀ ਚੰਨ ਦੀ ਰਾਤ ਲੈਣ ਆਉਂਦੀ ਏ। ਹੌਸਲੇ ਦੀ ਜੋਤ ਨੂੰ ਮੰਦ ਹੋਣ ਨਾ ਦੇ, ਤਕਦੀਰ ਤੇ ਭਰੋਸਾ ਖੁਦ ਖੋਣ ਨਾ ਦੇ। ਜ਼ਿੰਦਗੀ ਦੇ ਰਾਹਾਂ 'ਚ ਹਨੇਰਿਆਂ ਨੇ ਆਉਣਾ ਏ ਪਰ ਰੋਸ਼ਨੀ ਵੀ ਚੰਨ ਦੀ ਰਾਤ ਲੈਣ ਆਉਂਦੀ ਏ। ਦਿਲ ਦੇ ਦਰਦਾਂ ਨੂੰ ਹੌਲੀ ਹੌਲੀ ਭੁਲਾਵਾਂਗੇ, ਵਕਤ ਦੀ ਪਟੜੀ 'ਤੇ ਫੇਰ ਚਲਾਵਾਂਗੇ। ਹਾਲਾਤ ਬੁਰੇ ਨੇ ਪਰ ਤੂੰ ਅਜੇ ਵੀ ਸਿੰਘ ਏ, ਸਬਰ ਦਾ ਚਾਨਣ ਹੋਰ ਵੀ ਤਕੜਾ ਲਾਵਾਂਗੇ। ਕਈ ਵਾਰ ਰਹਿੰਦੀਆਂ ਨਹੀਂ ਗੱਲਾਂ ਆਪਣੇ ਹੱਥ,
ਪਰ ਹਿੰਮਤ ਰੱਖਣ ਵਾਲੇ ਕਦੇ ਹੁੰਦੇ ਨਹੀਂ ਨਿਹੱਥ। ਹਰ ਇੱਕ ਰਾਤ ਮੌਕਾ ਨਵਾਂ ਲੈ ਕੇ ਆਉਂਦੀ ਏ, ਹੌਸਲੇ ਵਾਲਿਆਂ ਦੇ ਅੱਗੇ ਤਕਦੀਰ ਵੀ ਝੁਕਦੀ ਏ। ਤੇਰੇ ਹਾਸੇ ਦੀ ਥਾਂ ਬਹੁਤ ਖਾਲੀ ਪਈ ਏ, ਤੂੰ ਆਪਣੇ ਲਈ ਵੀ ਇੱਕ ਵਾਰ ਮੁਸਕਰਾਉਣਾ ਏ। ਤੇਰੇ ਹਾਸੇ ਦੀ ਥਾਂ ਬਹੁਤ ਖਾਲੀ ਪਈ ਏ, ਤੂੰ ਆਪਣੇ ਲਈ ਵੀ ਇੱਕ ਵਾਰ ਮੁਸਕਾਉਣਾ ਏ। ਤਕਦੀਰ ਨੇ ਲਿਖੀ ਜੋ ਵੀ ਪੜ੍ਹ ਕੇ ਨਾ ਡਰ, ਸਾਡੇ ਮਜ਼ਬੂਤ ਪੈਰਾਂ ਹੇਠਾਂ ਵੀ ਜਹਾਨ ਆਉਣਾ। ਇਹ Very ਹੈ nice. ਹੋਪ। ਔਰ ਬੇਟਾ ਆਕਾਸ਼ਦੀਪ ਕੌਰ ਜੀ, ਨਿਰੰਕਾਰ ਸਤਿਗੁਰੂ ਤੁਹਾਨੂੰ ਇਵੇਂ ਹੀ ਬਲ ਬਖਸ਼ਣ। ਬਿਲਕੁਲ ਤੁਸੀਂ ਆਪਣੇ ਪਿਤਾ ਜੀ ਦੇ ਦੱਸੇ ਰਾਹ ਤੇ ਇਵੇਂ ਹੀ ਜਿਹੜੇ ਟਾਰਚ ਬੀਅਰਰ ਬਣੋ ਨੈਕਸਟ ਜਨਰੇਸ਼ਨ ਨਾਲ ਦੀ ਨਾਲ। ਬਿਲਕੁਲ ਸੋ ਨਾਈਸ ਹੋ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਆ। ਰਮਿੰਦਰ ਸਿੰਘ AK ਪਾਕਿਸਤਾਨ ਜ਼ਿੰਦਾਬਾਦ, ਖਾਲਸਾ ਜ਼ਿੰਦਾਬਾਦ ਲਿਖਦੇ ਨੇ। ਔਰ ਨਾਲ ਹੀ ਇਸੇ ਤਰ੍ਹਾਂ ਐਮ ਕੌਰ ਜੀ ਵੀ ਕਹਿੰਦੇ ਨੇ ਕਿ ਖਾਲਸਾ ਜ਼ਿੰਦਾਬਾਦ, ਵੀ ਵਿਲ ਗੈਟ ਖਾਲਸਾ ਟੁਡੇ ਔਰ ਟੁਮਾਰੋ। ਔਰ ਫਿਰ ਇਸੇ ਤਰ੍ਹਾਂ ਉਸਤਾਦ ਜੀ ਲਿਖਦੇ ਨੇ ਵਾਹਿਗੁਰੂ ਜੀ, ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ। ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵੀ, ਔਰ ਖਾਲਸਾਨ ਬਣਨ ਤੋਂ ਬਾਅਦ ਸਾਰੇ ਐਟਮ ਪਾਵਰ ਰਾਫੇਲ ਤੇ ਸਾਰੇ F-35 ਖਾਲਸਾਨ ਦੀ ਮਲਕੀਅਤ ਹੋ ਜਾਣਗੇ, ਬਣਾ ਲਵਾਂਗੇ। ਸਾਨੂੰ ਖੜਨ ਲਈ ਇੱਕ ਵਾਰ ਸਥਾਨ ਦੇਣ, ਬੈਠਣ ਰਹਿਣ ਕੰਮ ਕਰਨ ਲਈ ਅਸੀਂ ਆਪ ਸਖਤ ਮਿਹਨਤ ਮੁਸ਼ੱਕਤ ਕਰਕੇ ਬਣਾ ਲਵਾਂਗੇ। ਡਾਕਟਰ ਸਾਹਿਬ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਮੈਂ ਅਕਸਰ ਇਹ ਕਹਿੰਦਾ ਵੀ ਖਾਲਿਸਤਾਨ ਆਪਣੀ ਹੋਂਦ ਜਾਂ ਵਜੂਦ 'ਚ ਆਉਣ ਤੋਂ ਬਾਅਦ ਪਹਿਲੇ 10 ਸਾਲਾਂ ਦੇ ਵਿੱਚ ਦੁਨੀਆ ਦੇ ਫਸਟ ਵਰਲਡ ਮੁਲਕਾਂ ਦੇ ਵਿੱਚ ਉਸ ਦਾ ਸ਼ੁਮਾਰ ਹੋਏਗਾ। ਬਿਲਕੁਲ ਜੀ। ਔਰ ਇਸੇ ਤਰ੍ਹਾਂ ਜ਼ੀ ਖਾਨ, ਓਂਕਾਰ ਸਿੰਘ ਜੀ, ਫਿਰ ਇਸੇ ਤਰ੍ਹਾਂ ਹਾਂਜੀ ਕੁਲਦੀਪ ਸਿੰਘ ਜੀ, ਫਿਰ ਗੁਰਪ੍ਰੀਤ ਸਿੰਘ ਜੀ, ਜਿਹੜੇ ਮੈਂ ਨਾਂ ਲੈਂਦੀ ਹਾਂ ਉਹਦਾ ਮਤਲਬ ਹੁੰਦਾ ਕਿ ਉਹਨਾਂ ਨੇ ਫਤਿਹ ਅਰਜ਼ ਕੀਤੇ ਔਰ ਖਾਲਸਾ ਜ਼ਿੰਦਾਬਾਦ ਕਿਹਾ। ਔਰ ਫਿਰ ਇਸੇ ਤਰ੍ਹਾਂ ਗੁਰਜੀਤ ਨਿੱਜਰ ਜੀ, ਸਤਨਾਮ ਸਿੰਘ ਜੀ, ਰਣਜੀਤ ਸਿੰਘ ਜੀ, ਧਰਮ ਸਿੰਘ ਜੀ, ਸਤਬਚਨ ਸਿੰਘ ਜੀ ਕਹਿੰਦੇ ਸਾਡੇ this type of thought sadly this type of thought process should have come from Christian countries with muscles and superior mindset and businesses minded people who could enforce India to come out of land of Punjab। ਸਤਬਚਨ ਸਿੰਘ ਜੀ ਨੇ ਜਿਹੜਾ ਯੂਰਪੀਅਨ ਯੂਨੀਅਨ ਦਾ ਇੱਕ ਵੱਡਾ ਡੈਲੀਗੇਸ਼ਨ 27-28 ਮੁਲਕਾਂ ਦਾ ਗਿਆ ਹੈ, ਔਰ ਉਹਨਾਂ ਨੇ ਕਿਹਾ ਕਿ ਵੀ ਇਹ ਕ੍ਰਿਸਚੀਅਨ ਮੁਲਕ ਨੇ ਔਰ ਇਹ ਮਸਲ ਔਰ ਸਟਰੈਂਥ ਨਾਲ ਗੱਲ ਕਰਦੇ ਇੰਡੀਆ ਦੇ, ਪਰ ਇਹਨਾਂ ਦੇ ਤਾਂ ਬਿਜ਼ਨਸ ਹੀ ਇੰਟਰਸਟ ਨੇ ਔਰ ਇੰਡੀਆ ਨੂੰ ਉਹਨਾਂ ਨੇ ਕੀ ਜਿਹੜਾ ਐਨਫੋਰਸ ਕਰਨਾ ਹੈ। ਠੀਕ ਹੈ, ਅਸੀਂ ਵੀ ਡਿਸਕਸ ਕਰ ਲੈਂਦੇ ਹਾਂ ਕਿਉਂਕਿ ਇਹ ਚੰਗੀ ਗੱਲ ਹੈ ਵੀ 12 ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਨੇ ਲਿਖਿਆ, ਲੇਕਿਨ ਇਹ ਵਪਾਰੀ ਨੇ ਔਰ ਇਹਨਾਂ ਤੋਂ ਸਾਨੂੰ ਕੋਈ ਤਵੱਕੋ ਨਹੀਂ ਹੋਣੀ ਚਾਹੀਦੀ। ਬਲਿਹਾਰ ਸਿੰਘ ਕੰਗ ਜੀ ਵੀ ਔਰ ਨਿਹੰਗ ਸਿੰਘ ਜੀ ਵੀ ਔਰ ਕਮਾਂਡੋ ਜੀ ਵੀ, ਪ੍ਰਗਟ ਸਿੰਘ ਜੀ ਵੀ, ਸੁਖਜੀਵਨ ਬੱਚੂ ਜੀ ਵੀ ਔਰ ਨਿੱਪਾ ਜੀ ਦਾ ਕੱਲ ਮੇਰੇ ਨਾਲ ਉਹਨਾਂ ਨੂੰ ਕੰਪਲੇਨ ਸੀ, ਸ਼ਿਕਾਇਤ ਸੀ ਕਿ ਤੁਹਾਡਾ ਮੈਸੇਜ ਨਹੀਂ ਪੜ੍ਹਦੇ, ਤੁਸੀਂ ਕੱਲ ਲਿਖਿਆ ਨਹੀਂ ਤੇ ਅਸੀਂ ਪੜ੍ਹਨਾ ਵੀ ਕੀ ਸੀ। ਬਸ ਤੁਸੀਂ ਇਹਨਾਂ ਨੇ ਲਿਖਿਆ ਕਿ ਭੈਣ ਜੀ ਮੇਰਾ ਮੈਸੇਜ ਪੜ੍ਹ ਦਿਆ ਕਰੋ। ਸੋ ਅੱਜ ਤੁਸੀਂ ਲਿਖਿਆ, ਅੱਜ ਮੈਂ ਪੜ੍ਹਨ ਜਾ ਰਹੀ ਹਾਂ। ਥੈਂਕ ਯੂ ਸੋ ਮਚ। ਔਰ ਨੂਪਾ ਜੀ ਕਹਿੰਦੇ ਨੇ ਇੱਕ ਬੰਦਾ ਹਰਭਜਨ ਸਿੰਘ ਨੂੰ ਐਕਸ ਤੇ ਕਹਿੰਦਾ ਖਾਲਸਾ ਮੁਰਦਾਬਾਦ ਕਹਿ ਸਾਬਿਤ ਕਰਕੇ ਤੂੰ ਹਿੰਦੂਆਂ ਦਾ ਵਫਾਦਾਰ ਹੈ। ਔਰ ਫਿਰ ਹਰਭਜਨ ਸਿੰਘ ਨੇ ਕਾਰਵਾਈ ਕਰੀ ਤਾਂ ਕੋਈ ਆਮ ਬੰਦਾ ਹੁੰਦਾ ਫਿਰ ਕਾਰਵਾਈ ਹੋ ਜਾਂਦੀ। ਪਤਾ ਨਹੀਂ ਤੁਹਾਡਾ ਕਹਿਣ ਦਾ ਦੇਖੋ ਇਹਦੇ 'ਚ ਵੈਸੇ ਹਰਭਜਨ ਸਿੰਘ ਕ੍ਰਿਕਟਰ ਰਾਜ ਸਭਾ ਦਾ ਮੈਂਬਰ ਵੀ ਹੈ। ਇਹ ਇੱਕ ਡਿਬੇਟ ਚੱਲ ਰਹੀ ਸੀ, ਉਹਨੇ ਕਿਸੇ ਹਿੰਦੂ ਤਵੀ ਨੇ ਕਿਹਾ ਵੀ ਅਸੀਂ ਤੈਨੂੰ ਤਾਂ ਵਫਾਦਾਰ ਮੰਨਦੇ ਹਾਂ ਕਿ ਤੂੰ ਖਾਲਿਸਤਾਨ ਮੁਰਦਾਬਾਦ ਕਹਿ। ਇਹ ਡਿਬੇਟ ਚੱਲ ਰਹੀ ਸੀ। ਸੋ ਇਹ ਵੈਸੇ ਹੀ ਹਰਭਜਨ ਸਿੰਘ ਸਿਰ ਤੇ ਟੋਪੀ ਪਾ ਕੇ ਬੈਠਾ ਹੁੰਦਾ ਹੈ ਔਰ ਕੇਜਰੀਵਾਲ ਦੀ ਨੁਮਾਇੰਦਗੀ ਕਰਦਾ, ਪਰ ਇਹ ਗੱਲ ਦੱਸਦੀ ਹੈ ਵੀ ਇਸ ਲੈਵਲ ਤੱਕ ਜਾ ਕੇ ਵੀ ਜਿਹੜੇ ਲੋਕ ਆਪਣੇ ਲੋਕਾਂ ਦੇ ਵੱਲ ਪਿੱਠ ਕਰਕੇ ਖਲੋਣ ਵਾਲੇ ਨੇ, ਪਰ ਹਿੰਦੂ ਤਵੀ ਉਹਨਾਂ ਨੂੰ ਵੀ ਵਫਾਦਾਰ ਮੰਨਣ ਨੂੰ ਤਿਆਰ ਨਹੀਂ, ਕਿਉਂਕਿ ਉਹਨਾਂ ਨੂੰ ਲੱਗਦਾ ਵੀ ਇਹਨਾਂ ਵਿਚਲਾ ਸਿੱਖ ਕਦੇ ਨਾ ਕਦੇ ਜਾਗਣਾ ਪਵੇ। ਇਹ ਹਾਲ ਹੈ ਜਿਨ੍ਹਾਂ ਦੇ ਲਈ ਇਹ ਮਰਨ ਨੂੰ ਤਿਆਰ ਹੁੰਦੇ ਨੇ। ਔਰ ਇਸੇ ਤਰ੍ਹਾਂ ਸੁਖਦੀਪ ਸਿੰਘ ਜੀ ਵੀ ਔਰ ਗੁਰਜੀਤ ਸਿੰਘ ਜੀ ਵੀ ਚੜ੍ਹਦੇ ਪੰਜਾਬ ਨੂੰ ਤੇ ਲਹਿੰਦੇ ਪੰਜਾਬ ਨੂੰ ਸਲਾਮ ਜੀ।
ਔਰ ਫਿਰ ਇਸੇ ਤਰ੍ਹਾਂ ਮਨਪ੍ਰੀਤ ਸਿੰਘ ਕਹਿੰਦੇ ਨੇ ਭਾਈ ਮਰਦਾਨਾ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਜੀ। ਮਨਪ੍ਰੀਤ ਸਿੰਘ ਜੀ ਕੱਲ ਵੀ ਵਧਾਈਆਂ ਦਿੱਤੀਆਂ ਸੀ, ਅੱਜ ਵੀ। ਹੁਣ ਇਹ ਡੇਟ ਕੀ ਹੈ ਇਹ ਮੈਨੂੰ ਨਹੀਂ ਪਤਾ, ਪਰ ਚਲੋ ਬਹੁਤ ਬਹੁਤ ਸ਼ੁਕਰੀਆ ਸਾਡੇ ਗੁਰਨਾਮ ਸਿੰਘ ਜੀ ਵੀ, ਔਰ ਇਸੇ ਤਰ੍ਹਾਂ ਲਾਡੀ ਸਿੰਘ ਜੀ ਵੀ। ਦੇਸ਼ ਪੰਜਾਬ ਕਹਿੰਦੇ ਆਵਾਜ਼ ਨਹੀਂ ਆ ਰਹੀ, ਆਵਾਜ਼ ਦੀ ਕੋਈ ਪ੍ਰੋਬਲਮ ਚੱਲ ਰਹੀ ਸੀ। ਔਰ ਮਨਪ੍ਰੀਤ ਸਿੰਘ ਢਿੱਲੋਂ ਜੀ ਵੀ, ਰਾਜਵਿੰਦਰ ਸਿੰਘ ਜੀ ਵੀ, ਸਿੰਘ ਜੀ ਔਰ ਨਿਹੰਗ ਸਿੰਘ ਜੀ, ਫਿਰ ਮਿਸ਼ਰਾ ਸਿੰਘ ਜੀ ਵੀ। ਮਨਪ੍ਰੀਤ ਸਿੰਘ ਪਿਛਲੇ ਦਿਨ ਹੀ ਕਹਿੰਦੇ ਮਸ਼ਹੂਰ ਢਾਡੀ ਸਰਗਵਾਸੀ ਦਿਆ ਸਿੰਘ ਜੀ ਦੀ ਦਿਲਬਰ ਦੇ ਪੁੱਤਰ ਕੁਲਜੀਤ ਸਿੰਘ ਦਿਲਬਰ ਦਾ ਦੇਹਾਂਤ ਹੋ ਗਿਆ। ਹਾਂ, ਨਿਹਾਇਤ ਅਫਸੋਸ ਹੈ। ਇਹ ਵੀ ਬਹੁਤ ਸੁਲਝੇ ਹੋਏ ਔਰ ਆਪਣੇ ਪਿਤਾ ਦੇ ਨਕਸ਼ੇ ਕਦਮਾਂ ਤੇ ਚੱਲਦੇ ਆ, ਜਿਵੇਂ ਭਾਈ ਦਿਆ ਸਿੰਘ ਦਿਲਬਰ ਬੇਖੌਫ ਹੋ ਕੇ ਸੀ, ਔਰ ਇਹਨਾਂ ਦੀ ਸ਼ਾਇਦ ਕੋਈ ਕਿਡਨੀ ਪ੍ਰੋਬਲਮ ਸੀ ਜਾਂ ਕਿਵੇਂ ਸੀ। ਉਹਨਾਂ ਦਾ ਪਰਿਵਾਰ ਸ਼ਾਇਦ ਸਿਐਟਲ 'ਚ ਹੈ ਜੀ, ਔਰ ਇਹ ਬਹੁਤ ਅਫਸੋਸਨਾਕ ਖਬਰ ਹੈ। ਅਸੀਂ ਦੁੱਖ ਦਾ ਇਜ਼ਹਾਰ ਕਰਦੇ ਹਾਂ। ਬਿਲਕੁਲ। ਜਸਕੀਰਤ ਸਿੰਘ ਜੀ ਸਾਡੀ ਚੜ੍ਹਦੀ ਕਲਾ ਲੋਚਦੇ ਨੇ। ਔਰ ਹਰਵਿੰਦਰ ਸਿੰਘ ਜੀ ਕਹਿੰਦੇ ਸਤਨਾਮ ਸ਼੍ਰੀ ਵਾਹਿਗੁਰੂ ਜੀ, ਸਭਨਾ ਤੇ ਮੇਰ ਭਰਿਆ ਹੱਥ ਰੱਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਲਜੀਤ ਬਰਾੜ ਜੀ ਵੀ। ਫਿਰ ਇਸੇ ਤਰ੍ਹਾਂ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਕਹਿੰਦੇ ਅਸੀਂ ਢਾਡੀ ਭਾਈ ਕੁਲਜੀਤ ਸਿੰਘ ਦਿਲਬਰ ਨੂੰ ਸ਼ਰਧਾਂਜਲੀ ਦਿੰਦੇ ਆ। ਔਰ ਪੰਨੂ ਜੀ ਵੀ, ਦਾਨਵੀਰ ਸਿੰਘ ਬਰਾੜ ਜੀ ਵੀ। ਇਹ ਫਤਿਹ ਬੁਲਾਉਂਦੇ ਕਿ ਡਾਕਟਰ ਸਾਹਿਬ ਜੀ ਅਤੇ ਭੈਣ ਜੀ ਨਮਕੌਰ ਜੀ, ਆਪ ਜੀ ਦੀਆਂ ਉਮਰਾਂ ਲੰਮੀਆਂ ਕਰੇ। ਥੈਂਕ ਯੂ ਸੋ ਮਚ। ਖਾਲਸਾ ਜ਼ਿੰਦਾਬਾਦ। ਔਰ ਸੁਰਮੁਖ ਮੁੰਦਰਾ ਜੀ ਵੀ, ਬਹੁਤ ਸ਼ੁਕਰੀਆ। ਜ਼ਿੰਦਾਬਾਦ ਜ਼ਿੰਦਾਬਾਦ। ਹਾਂਜੀ, ਆਲ ਅਬਾਊਟ ਐਂਡ ਟਰੂਥ ਐਂਡ ਸਿੱਖਿਜ਼ਮ ਜੀ ਵੀ। ਔਰ ਬਿਕਰਮਜੀਤ ਸਿੰਘ ਜੀ ਵੀ। ਔਰ ਹਾਂਜੀ, ਰੰਗਰੇਟਾ ਸਿੰਘ ਜੀ ਕਹਿੰਦੇ ਨੇ ਫਤਿਹ ਬੁਲਾ ਕੇ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਸਰਕਾਰਾਂ ਚੱਕ ਕੇ ਮੁੰਡਿਆਂ ਦੇ ਜੂਏ ਪੀਏ ਲਈ ਜਾਂਦੀਆਂ ਨੇ। ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਅਗੇਨ ਅੱਜ ਇੱਕ ਝੂਠਾ ਪੁਲਿਸ ਮੁਕਾਬਲਾ ਵੀ ਪੰਜਾਬ 'ਚ ਹੋਇਆ ਹੈ। ਝੂਠੇ ਕੇਸਾਂ 'ਚ ਵੀ ਉਲਝਾਇਆ ਜਾ ਰਿਹਾ ਹੈ ਔਰ ਇਹਨਾਂ ਦਾ ਆਪਣਾ ਇਨਰ ਕ੍ਰਾਈਸਿਸ ਆਮ ਆਦਮੀ ਪਾਰਟੀ ਦਾ ਹੈ। ਔਰ ਮੇਰਾ ਖਿਆਲ ਹੈ ਅਮਿਤ ਸ਼ਾਹ ਨੂੰ ਖੁਸ਼ ਕਰਨ ਦੇ ਲਈ ਆਉਣ ਵਾਲੇ ਦਿਨਾਂ 'ਚ ਇਸ ਕਿਸਮ ਦੀਆਂ ਕਾਰਵਾਈਆਂ ਦੇ ਵਿੱਚ ਹੋਰ ਵੀ ਤੇਜ਼ੀ ਆਏਗੀ। ਤਜਿੰਦਰ ਸਿੰਘ ਜੀ ਸਾਨੂੰ ਪੰਜਾਬ ਤੋਂ ਦੇਖ ਰਹੇ ਨੇ ਔਰ ਚਾਹ ਆਫਰ ਕਰ ਰਹੇ ਨੇ। ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ। ਹਾਂਜੀ। ਔਰ ਫਿਰ ਇਸੇ ਤਰ੍ਹਾਂ ਅੰਮ੍ਰਿਤ ਸਰੋਵਰ ਜੀ ਵੀ, ਔਰ ਪਾਲ ਸਿੰਘ ਜੀ, ਬਲਬੀਰ ਸਿੰਘ ਟਵਾਣਾ ਜੀ ਵੀ। ਔਰ ਫਿਰ ਇਸ ਤਰ੍ਹਾਂ ਜਾਵੇਦ ਬੱਬਰ ਜੀ ਵੀ। ਅਸੀਮ ਅਲੀ ਜੀ ਕਹਿੰਦੇ ਵਾਈ ਡਿਡ ਮਾਸਟਰ ਤਾਰਾ ਸਿੰਘ opposed Pakistan at the time of partition? ਦੇਖੋ, ਥੱਲੇ ਉਹਨਾਂ ਨੇ ਫਿਰ ਮਾਸਟਰ ਤਾਰਾ ਸਿੰਘ ਦੇ ਰੋਲ ਦੀ ਗੱਲ ਕੀਤੀ। ਦੇਖੋ, ਉਸ ਵੇਲੇ ਦਾ ਜਦੋਂ ਅਸੀਂ ਕਿਸੇ ਵੇਲੇ ਫਿਰ ਵੀ ਡਿਟੇਲ 'ਚ ਗੱਲ ਕਰਾਂਗੇ। ਜੇ ਤੁਸੀਂ ਸਾਡੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ ਤੇ ਅਸੀਂ ਕਈ ਵਾਰ ਇਸ ਦੇ ਉੱਤੇ ਜਿਹੜਾ ਇਹ ਆਪਣਾ ਤਬਸਰਾ ਦਿੱਤਾ ਹੈ। ਉਸ ਪੀਰੀਅਡ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਡੀ ਲੀਡਰਸ਼ਿਪ ਸਮੇਂ ਦੇ ਹਾਣ ਦੀ ਨਹੀਂ ਸੀ ਔਰ ਉਹ ਫੈਸਲਾ ਹੀ ਨਹੀਂ ਕਰ ਸਕੇ ਕਿ ਉਹਨਾਂ ਨੇ ਕੀ ਕਰਨਾ ਹੈ। ਇੱਕ ਪਾਸੇ ਕਾਂਗਰਸ ਦੇ ਹੱਥਾਂ 'ਚ ਖੇਡ ਰਹੇ ਸੀ, ਦੂਸਰੇ ਪਾਸੇ ਜਿੰਨਾ ਚਾਰਜਡ ਮਾਹੌਲ ਕ੍ਰੀਏਟ ਕਰ ਦਿੱਤਾ ਸੀ, ਖਾਸ ਤੌਰ 'ਤੇ ਮਾਰਚ 1947 ਦੇ ਵਿੱਚ ਜਦੋਂ ਕਿ ਖਿਜ਼ਰ ਹਯਾਤ ਖਾਂ ਟਿਵਾਣਾ ਨੇ ਅਸਤੀਫਾ ਦਿੱਤਾ। ਲਾਹੌਰ ਔਰ ਦੂਸਰੀ ਥਾਵਾਂ 'ਤੇ ਜਿਹੜਾ ਉਹ ਦੰਗਿਆਂ ਦੀ ਸ਼ੁਰੂਆਤ ਦੇ ਨਾਲ ਹੀ ਸਭ ਤੋਂ ਜ਼ਿਆਦਾ ਜਿਹੜਾ ਹਰਟ ਹੋਇਆ, ਜਿਹਨੇ ਬਾਅਦ ਦੇ ਵਿੱਚ ਕੋਈ ਆਪਸੀ ਕੰਪਰੋਮਾਈਜ਼ ਵੀ ਨਹੀਂ ਹੋਣ ਦਿੱਤਾ, ਉਹ ਮਾਰਚ ਮਹੀਨੇ ਰਾਵਲਪਿੰਡੀ 'ਚ ਹੋਏ ਸਿੱਖ ਵਿਰੋਧੀ ਜਿਹੜੇ ਰਾਇਟ ਸੀ, ਜਿਹਦਾ ਫਿਰ ਅਸਰ। ਔਰ ਮਾਸਟਰ ਤਾਰਾ ਸਿੰਘ ਕੋਈ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੇ ਲੈਵਲ ਦਾ ਥਿੰਕਰ ਨਹੀਂ ਸੀ ਕਿ ਉਹ ਆਪਣੇ ਕੌਮ ਦੇ ਭਵਿੱਖ ਨੂੰ ਸੋਚ ਸਕਦਾ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਅਹਿਮ ਕਾਰਨਾ ਫੈਸਲੇ ਸੀ ਅਕਾਲੀ ਲੀਡਰਸ਼ਿਪ ਦੇ, ਜਿਹਦੇ 'ਚ ਕਿਉਂਕਿ ਮਾਸਟਰ ਤਾਰਾ ਸਿੰਘ ਪ੍ਰੋਮੀਨੈਂਟ ਸੀ, ਉਹਨੇ ਹੀ ਸਾਨੂੰ ਇੱਕ ਗੁਲਾਮੀ 'ਚੋਂ ਕੱਢ ਕੇ ਫਰੰਗੀ ਦੀ ਦੂਸਰੀ ਗੁਲਾਮੀ ਦੇ ਵਿੱਚ ਹਿੰਦੂਆਂ ਦੀ ਧੱਕ ਦਿੱਤਾ। ਇਸੇ ਤਰ੍ਹਾਂ ਹਾਂਜੀ, ਗੁਰਨੇਕ ਸਿੰਘ ਔਰ ਇਸੇ ਤਰ੍ਹਾਂ ਫਿਰ ਹੈ ਗੁਰਮੁਖ ਸਿੰਘ ਜੀ ਔਰ ਕੋਸ਼ਰਨ ਜੀ, ਬਲਾਲ ਅਹਿਮਦ ਜੀ ਵੀ, ਔਰ ਰੇਸ਼ਮ ਸਿੰਘ ਜੀ ਵੀ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਦੇਖਦੇ ਰਹੋ TV4 ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।